ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 6 ਜੂਨ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 189। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ, ਕਾਮੋਕੀ ਦੀਆਂ ਸੜਕਾਂ ਦੇ ਉੱਤੇ ਇੱਕ ਵਾਰੀ ਫੇਰ ਰਵਾਇਤੀ ਰੰਗ ਲੌਟ ਆਏ ਨੇ, ਮਤਲਬ ਵਾਪਸ ਆ ਗਏ ਨੇ। ਮੁੜ ਕੇ ਢੋਲਾ ਜਿਹੜਾ ਉਹ ਵਤਨਾਂ ਨੂੰ ਆ ਗਿਆ ਹੈ। ਪੂਰੀ ਦੁਨੀਆ ਤਰੱਕੀ ਹੋਰ ਤਰ੍ਹਾਂ ਦੀ ਕਰ ਰਹੀ ਹੈ। ਦੁਨੀਆ ਚੰਦ 'ਤੇ ਅੱਪੜ ਰਹੀ ਹੈ। ਦੁਨੀਆ ਸਪੇਸ ਦੇ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ। ਅਸੀਂ ਵੀ ਪ੍ਰੋਗਰਾਮ ਸ਼ੁਰੂ ਕੀਤਾ ਹੈ ਕਾਮੋਕੀ ਦੇ ਵਿੱਚ, ਲੇਕਿਨ ਜ਼ਰਾ ਥੋੜ੍ਹਾ ਜਿਹਾ ਮੁਨਫਰਦ। ਪਾਕਿਸਤਾਨੀ ਸਾਇੰਸਦਾਨਾਂ ਨੇ ਇੱਕ ਇਹੋ ਜਿਹੀ ਸਵਾਰੀ ਬਣਾਈ ਹੈ ਜਿਹੜੀ ਹੁਣ ਪੈਟਰੋਲ ਤੋਂ ਬਗੈਰ ਚੱਲੇਗੀ। ਉਹਦੀ ਵਜ੍ਹਾ ਕੀ ਹੈ? ਤੁਸੀਂ ਸੋਚਦੇ ਹੋਗੇ ਕਿ ਸੋਲਰ 'ਤੇ ਚੱਲੇਗੀ ਧੁੱਪ ਨਾਲ ਹੀ, ਲੇਕਿਨ ਸੋਲਰ 'ਤੇ ਨਹੀਂ ਚੱਲੇਗੀ। ਉਹਦਾ ਸਿਸਟਮ ਹੋਰ ਹੋਏਗਾ, ਲੇਕਿਨ ਉਹ ਸਵਾਰੀ ਹੁਣ ਚੱਲੇਗੀ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਕਿ ਪੂਰੀ ਦੁਨੀਆ ਨੇ, ਜ਼ਾਹਿਰ ਹੈ, ਹੁਣ ਨਵੀਆਂ ਤਰੱਕੀਆਂ ਕੀਤੀਆਂ ਨੇ, ਨਵੀਆਂ ਸਾਇੰਸੀ ਇਜਾਦਾਤ ਕੀਤੀਆਂ ਨੇ। ਅਸੀਂ ਵੀ ਤਾਂ ਕੁਝ ਨਾ ਕੁਝ ਕਰਨੀ ਸੀ। ਤੇਲ ਮਹਿੰਗਾ ਹੋ ਗਿਆ ਪੂਰੀ ਦੁਨੀਆ ਦੇ ਵਿੱਚ, ਅਤੇ ਪੂਰੀ ਦੁਨੀਆ ਕੋਈ ਨਾ ਕੋਈ ਤਰੀਕਾ ਸੋਚ ਰਹੀ ਹੈ। ਕੱਲ੍ਹ ਪਰਸੋਂ ਅਸੀਂ ਤੁਹਾਨੂੰ ਦੱਸਿਆ ਸੀ ਉਰਦੂ ਵੀਲੌਗ 'ਚ ਕਿ 31,000 ਮੈਗਾਵਾਟ ਕੈਪੈਸਿਟੀ ਦਾ ਪਾਕਿਸਤਾਨ ਦੇ ਵਿੱਚ ਸੋਲਰ ਲੱਗ ਗਿਆ। ਉਹ ਤਾਂ ਚਲੋ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਮਹਿੰਗੀ ਬਿਜਲੀ ਤੋਂ ਜਾਨ ਛੁਡਾਈਏ ਅਤੇ ਆਪਣੀ ਬਿਜਲੀ ਬਣਾਈਏ ਅਤੇ ਇਸਤੇਮਾਲ ਕਰੀਏ। ਪਾਕਿਸਤਾਨ ਦੀ ਜਿਹੜੀ ਪੀਕ ਗਰਮੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਹੈ, ਪੀਕ ਡਿਮਾਂਡ ਹੈ, ਉਹ 27,000 ਮੈਗਾਵਾਟ ਤੋਂ 30,000 ਮੈਗਾਵਾਟ ਹੈ। ਮਤਲਬ ਪਾਕਿਸਤਾਨ ਦੀ ਡਿਮਾਂਡ ਤੋਂ ਵੀ ਜ਼ਿਆਦਾ ਸੋਲਰ ਲੱਗ ਗਈ ਹੈ। ਮਤਲਬ ਜਿੰਨਾ ਬਾਕੀ ਬਿਜਲੀ ਦਾ ਸਾਰਾ ਨਿਜ਼ਾਮ ਲੱਗਾ ਹੋਇਆ ਪਾਕਿਸਤਾਨ ਦੇ ਵਿੱਚ, ਉਹਦੀ ਹੁਣ ਉਸ ਹਿਸਾਬ ਨਾਲ ਲੋਡ ਤੇ ਹੈ, ਕਿਉਂਕਿ ਸੋਲਰ 24 ਘੰਟੇ ਤਾਂ ਨਹੀਂ ਦੇ ਸਕਦਾ ਬਿਜਲੀ, ਲੇਕਿਨ ਬਹਰਹਾਲ ਜਿੰਨੀ ਬਿਜਲੀ ਉਹ ਪੈਦਾ ਕਰ ਸਕਦਾ ਹੈ ਜਾਂ ਕਰਦਾ ਹੈ, ਉਸ ਤੋਂ ਬਹੁਤੀ ਬਿਜਲੀ ਹੁਣ ਸੋਲਰ ਤੋਂ ਪੈਦਾ ਹੋ ਰਹੀ। ਜਿੰਨੇ ਡੈਮ ਨੇ, ਜਿੰਨਾ ਸਭ ਕੁਝ ਹੈ, ਉਸ ਤੋਂ ਵੀ ਜ਼ਿਆਦਾ ਇਸ ਵੇਲੇ ਸੋਲਰ ਲੱਗ ਚੁੱਕਿਆ ਹੈ। ਜਿਹੜੀ ਡਿਮਾਂਡ ਹੈ ਸਾਡੀ ਕੈਪੈਸਿਟੀ, ਤਾਂ ਖੈਰ ਇਹਨਾਂ ਨੇ ਮੇਰਾ ਖਿਆਲ ਹੈ ਕੋਈ 40,000 ਮੈਗਾਵਾਟ ਦੇ ਕਰੀਬ, ਜਾਂ 36 ਜਾਂ 40 ਜਾਂ ਸ਼ਾਇਦ 46, ਮੈਨੂੰ ਐਗਜ਼ੈਕਟ ਨੰਬਰ ਨਹੀਂ ਯਾਦ, ਉੱਥੋਂ ਤੱਕ ਕੀਤੀ। ਖੈਰ, ਉਹ ਲੋਕਾਂ ਨੇ ਸੋਲਰ 'ਤੇ ਲਾਇਆ, ਲੇਕਿਨ ਇਹਨਾਂ ਨੇ ਕਿਹਾ ਵੀ ਤੁਹਾਡੀ ਜਾਨ ਅਸੀਂ ਫਿਰ ਵੀ ਨਹੀਂ ਛੱਡਣੀ। ਬਿਜਲੀ ਭਾਵੇਂ ਆਪਣੀ ਬਣਾਓ, ਅਸੀਂ ਤਾਂ ਕਾਰਖਾਨੇ ਲਾਏ ਨੇ। ਬਿਜਲੀ ਉੱਥੋਂ ਇਸਤੇਮਾਲ ਨਾ ਵੀ ਹੋਵੇ ਤਾਂ ਤੁਹਾਨੂੰ ਕੈਪੈਸਿਟੀ ਪੇਮੈਂਟ ਦੇਣੀ ਪੈਣੀ ਹੈ। ਇਸ ਸ਼ਿਕੰਜੇ 'ਚ ਆਵਾਮ ਫਸੀ ਹੈ। ਇਸ ਲਈ 1 ਯੂਨਿਟ ਦਾ ਬਿੱਲ ਵੀ ਕਈ ਵਾਰੀ 4-4 ਹਜ਼ਾਰ ਰੁਪਈਆ ਆਉਣ ਡਿਆ, ਅਗਰ ਕਿਸੇ ਨੇ 1 ਯੂਨਿਟ ਵੀ ਬਾਲਿਆ ਹੈ। ਉੱਥੇ ਤੇ ਗਏ ਫਸ। ਲੇਕਿਨ ਆਵਾਮ ਨੇ ਹੁਣ ਕੋਈ ਇਹੋ ਜਿਹੀ ਸ਼ੈ ਕੱਢੀ ਹੈ ਜਿੱਤੇ ਹਜੇ ਤੱਕ ਟੈਕਸ ਨਹੀਂ ਹੈ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ 'ਤੇ ਟੈਕਸ ਲੱਗ ਸਕਦਾ ਹੈ, ਕਿਉਂਕਿ ਮੱਝਾਂ 'ਤੇ ਟੈਕਸ ਲੱਗ ਗਿਆ ਪਹਿਲਾਂ ਹੀ, ਮੱਝਾਂ ਅਤੇ ਗਾਈਆਂ 'ਤੇ, ਔਰ ਉਹ ਯਾਦ ਹੋਏਗਾ ਤੁਹਾਨੂੰ ਗੋਬਰ ਟੈਕਸ। ਉਹਨੂੰ ਹੁਣ ਇੰਪਲੀਮੈਂਟ ਹਜੇ ਤੱਕ ਨਹੀਂ ਕੀਤਾ, ਕਦੋਂ ਕਰਦੇ ਨੇ ਉਹ ਬਾਅਦ 'ਚ ਪਤਾ ਲੱਗੇਗਾ, ਲੇਕਿਨ ਉਹਦੇ ਵਾਸਤੇ ਇਹਨਾਂ ਨੇ ਆਪਣੀ ਕਾਰਵਾਈ, ਸੋਚ ਵਿਚਾਰ, ਰਿਪੋਰਟ ਵਗੈਰਾ ਸਾਰੀ ਪੂਰੀ ਕਰ ਲਈ ਹੈ। ਹੁਣ ਕਾਮੋਕੀ ਦੇ ਵਿੱਚ ਸੜਕਾਂ ਦੇ ਉੱਤੇ ਦੋਹਰੇ ਲੋਕਾਂ ਨੂੰ ਟਾਂਗਾ, ਜੀ ਹਾਂ, ਉੱਥੇ ਘੋੜਾ ਅਤੇ ਟਾਂਗਾ ਦੁਬਾਰਾ ਨਜ਼ਰ ਆਉਣਾ ਸ਼ੁਰੂ ਹੋਇਆ। ਲੋਕਾਂ ਨੂੰ ਘੋੜੇ ਦੀ ਟਾਪ ਦੁਬਾਰਾ ਸੜਕਾਂ 'ਤੇ ਸੁਣਨੀ ਨਸੀਬ ਹੋਈ ਹੈ। ਉਹਦੀ ਵਜ੍ਹਾ ਹੈ ਕਿ ਪੈਟਰੋਲ ਐਡਾ ਮਹਿੰਗਾ ਹੋ ਗਿਆ ਕਿ ਹੁਣ ਚਿੰਗ-ਚੀ ਦੇ ਰਿਕਸ਼ੇ ਔਰ ਦੂਸਰੀਆਂ ਚੀਜ਼ਾਂ ਲੋਕ ਅਫੋਰਡ ਨਹੀਂ ਕਰ ਪਾ ਰਹੇ। ਇਸ ਲਈ ਟਾਂਗੇ ਅਤੇ ਘੋੜੇ ਵਾਪਸ ਆ ਗਏ ਨੇ। ਉਹ ਚੱਲਣਗੇ ਧੁੱਪ 'ਤੇ ਹੀ, ਜ਼ਾਹਿਰ ਹੈ ਘੋੜੇ ਨੇ ਧੁੱਪ 'ਤੇ ਹੀ ਕੰਮ ਕਰਨਾ ਹੁੰਦਾ। ਧੁੱਪ 'ਤੇ ਦਾ ਮਤਲਬ ਹੈ ਵੀ ਪੱਠੇ ਖਾਏਗਾ, ਉਹ ਵੀ ਧੁੱਪ ਲੱਗੇ ਹੀ ਅਤੇ ਉਗਦੇ ਨੇ, ਅਤੇ ਉਹ ਵੀ ਸ਼ਮਸੀ ਤਵਾਨਾਈ ਨਾਲ ਹੀ ਚੱਲਦਾ। ਘੋੜਾ ਵੀ ਤੁਹਾਨੂੰ ਪਤਾ ਹੈ, ਪਾਣੀ ਪੀਣਾ ਅਤੇ ਪੱਠੇ ਖਾਣੇ ਨੇ ਉਹਨੇ। ਅਤੇ ਇਹਨਾਂ ਦੋਵਾਂ ਦੇ ਉੱਤੇ ਟੈਕਸ ਇਹਨਾਂ ਲਾਏ ਨੇ, ਲੇਕਿਨ ਸਿੱਧੇ ਉਸ ਤਰੀਕੇ ਨਾਲ ਉਨੇ ਟੈਕਸ ਨਹੀਂ ਕਿ ਆਵਾਮ ਦੀ ਜ਼ਿੰਦਗੀ ਉਨੀ ਅਜ਼ਾਬ ਹੋਵੇ। ਬਹਰਹਾਲ ਦੁਨੀਆ ਚੰਦ 'ਤੇ ਅੱਪੜ ਗਈ ਹੈ। ਅਸੀਂ ਵਾਪਸ ਆਪਣੇ ਟਾਂਗੇ ਘੋੜੇ ਜੋ ਲਏ ਨੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਆਸਿਮ ਮੁਨੀਰ ਸਾਹਿਬ ਨੇ ਤਾਂ ਵੈਸੇ ਵੀ ਕਿਹਾ ਸੀ ਕਿ ਮੈਂ ਚਾਹੁੰਦਾ 1971 ਤੋਂ ਪਹਿਲੇ ਵਾਲਾ ਜਾਂ ਉਸ ਜ਼ਮਾਨਾ ਬਣੇ ਪਾਕਿਸਤਾਨ 'ਚ, ਜਿਹਦਾ ਜੀ ਕਰੇ ਮਸਜਿਦ ਜਾਵੇ, ਜਿਹਦਾ ਜੀ ਕਰੇ ਬੋਤਲ ਸ਼ੋਤਲ ਲੈਣੀ ਹੈ ਅਤੇ ਉਹ ਆਪਣਾ ਲੈ ਕੇ ਕੰਮ ਚਲਾਵੇ। ਲੇਕਿਨ ਇਹ ਜਿਹੜੀ ਕਾਮੋਕੀ ਦੇ ਵਿੱਚ ਦੇਖਣ ਨੂੰ ਮਿਲਿਆ, ਇਹ ਮੈਂ ਇਹਦੀ ਕੋਈ ਬੁਰਾਈ ਨਹੀਂ ਕਰਦਾ, ਮੈਂ ਤਾਂ ਆਨਾ ਚੰਗਾ ਕੰਮ ਹੈ, ਇਹੀ ਕਰੋ, ਕਿਉਂਕਿ ਇਹ ਜਿਹੋ ਜਿਹੀ ਹਕੂਮਤ ਤੁਹਾਨੂੰ ਲੱਭ ਗਈ ਹੈ, ਇਹਨਾਂ ਨੇ ਹਰ ਸ਼ੈ 'ਤੇ ਟੈਕਸ ਲਾਉਣਾ। ਹੁਣ ਮੈਨੂੰ ਸਿਰਫ ਫਿਕਰ ਇਹ ਹੈ ਕਿ ਕਿਤੇ ਘੋੜੇ ਦੀ ਲਿੱਦ ਦੇ ਉੱਤੇ ਤੁਹਾਡੇ 'ਤੇ ਟੈਕਸ ਨਾ ਲਾ ਦੇਣ, ਜਾਂ ਘੋੜੇ ਗਰੀਬ ਦੇ ਉੱਤੇ ਕੋਈ ਜ਼ੁਲਮ ਨਾ ਕਰ ਦੇਣ ਵੀ ਉਹਨੇ ਲਿੱਦ ਹੀ ਨਹੀਂ ਕਰਨੀ। ਦੂਸਰੇ ਪਾਸੇ ਇਹ ਵੀ ਜ਼ਿਹਨ 'ਚ ਰੱਖੋ ਵੀ ਇਹਨਾਂ ਨੇ, ਅੱਜ ਦੀ ਖਬਰ ਹੈ ਕਿ ਇਹਨਾਂ ਨੇ ਕਰੋੜਾਂ ਰੁਪਈਆ ਮੰਗ ਲਿਆ। ਉਹ ਤੁਹਾਨੂੰ ਐਗਜ਼ੈਕਟਲੀ ਦੱਸਦੇ ਹਾਂ। ਉਹ ਇਸ ਵੇਲੇ ਖਬਰ ਹੈ ਹਕੂਮਤ ਨੇ 7 ਕਰੋੜ 40 ਲੱਖ ਰੁਪਈਏ, 7 ਕਰੋੜ 40 ਲੱਖ ਰੁਪਈਆ ਰੱਖ ਦਿੱਤਾ ਹੈ ਕੁੱਤੇ ਖੱਸੀ ਕਰਨ ਵਾਸਤੇ। ਇਹ ਤੁਸੀਂ ਮੁਹਾਵਰਾ ਸਮਝ ਰਹੇ ਹੋਵੋਗੇ ਵੀ ਜਿਹੜੇ ਮੁੰਡੇ ਵਿਹਲੇ ਫਿਰਦੇ ਨੇ, ਉਹ ਘਰ ਆਉਣ ਤੇ ਮਾਂ ਪਿਓ ਪੁੱਛਦੇ ਨੇ ਵੀ ਆ ਗਿਆ ਕੁੱਤੇ ਖੱਸੀ ਕਰਕੇ। ਸਾਰਾ ਦਿਨ ਇਹ ਮੁੰਡਾ ਜਿਹੜਾ ਕੁੱਤੇ ਖੱਸੀ ਕਰਦਾ ਹੈ, ਇਹਨੂੰ ਹੋਰ ਕੋਈ ਕੰਮ ਹੀ ਨਹੀਂ ਕੁੱਤੇ ਖੱਸੀ ਕਰਨ ਤੋਂ ਇਲਾਵਾ। ਇਹੋ ਜਿਹੇ ਜੁਮਲੇ ਤੁਸੀਂ ਹਮੇਸ਼ਾ ਪੂਰੀ ਜ਼ਿੰਦਗੀ ਸੁਣਦੇ ਆਏ ਹੋ, ਆਪਣੇ ਬਾਰੇ ਜਾਂ ਕਿਸੇ ਹੋਰ ਦੇ ਬਾਰੇ, ਲੇਕਿਨ ਇਹ ਪਤਾ ਨਹੀਂ ਸੀ ਵੀ ਇਹ ਹੁੰਦਾ ਕੀ ਹੈ। ਹੁਣ ਦੀ ਹਕੂਮਤ ਨੇ ਬਾਕਾਇਦਾ ਇਹਦੇ ਵਿੱਚੋਂ ਵੀ ਪੈਸੇ ਕਮਾਉਣ ਦਾ ਫੈਸਲਾ ਕੀਤਾ ਹੈ। ਇਹ ਕੋਈ ਅਪਰਚੂਨਿਟੀ ਜਾਣ ਨਹੀਂ ਦਿੰਦੇ।
ਸਮਝਦੇ ਹੋ ਨਾ। ਪਿਛਲੇ ਦਿਨਾਂ ਯਾਦ ਕਰੋ ਕਿ ਜਿਹੜੇ ਔਰੰਗਜ਼ੇਬ ਉਰਫ ਔਰੀ, ਜਿਨ੍ਹਾਂ ਦੇ ਬਾਰੇ ਮੋਹਸਨ ਬੇਗ ਸਾਹਿਬ ਕਹਿੰਦੇ ਸਨ ਵੀ ਉਹ ਸ਼ਾਮੋ ਸ਼ਾਮੀ ਘੁੱਟ ਲਾਉਂਦੇ ਨੇ ਸ਼ਰਾਬ ਦਾ ਤੇ ਦਫ਼ਤਰ ਦੇ ਵਿੱਚ ਮਦਹੋਸ਼ ਹੋ ਕੇ ਲੰਮੇ ਪਏ ਹੁੰਦੇ ਨੇ, ਉਹਨਾਂ ਨੇ ਗੱਲ ਕੀਤੀ ਸੀ ਕਿ ਜਿਹੜੇ ਕੰਟਰਾਸੈਪਟਿਵਸ ਨੇ, ਜਿਹਦੇ ਵਿੱਚ ਕੌਂਡਮਸ ਆਉਂਦੇ ਨੇ, ਐਸੀਆਂ ਗੋਲੀਆਂ ਆਉਂਦੀਆਂ ਨੇ ਕਿ ਜਿਨ੍ਹਾਂ ਨਾਲ ਬੱਚੇ ਪੈਦਾ ਨਾ ਹੋਣ, ਉਹਨਾਂ ਦੇ ਉੱਤੇ ਟੈਕਸ ਦੀ ਛੂਟ ਅਸੀਂ ਮੰਗਣੀ ਹੈ ਕਿ IMF ਸਾਨੂੰ ਉੱਥੇ ਟੈਕਸ ਦੀ ਛੂਟ ਦੇਣ ਦੇਵੇ ਆਪਣੀ ਆਵਾਮ ਨੂੰ। ਤੁਸੀਂ ਹਿਸਾਬ ਲਾ ਲਓ ਵੀ ਉੱਥੇ ਵੀ ਇਹਨਾਂ ਟੈਕਸ ਲਾਇਆ ਹੋਇਆ ਤੁਹਾਡੇ ਤੇ। ਨਾਲ ਦੀ ਨਾਲ ਹੁਣ ਇਹਨਾਂ ਨੇ ਹਿਸਾਬ ਲਾਇਆ ਵੀ ਉੱਥੇ ਤੇ ਪੈਸੇ ਕਮਾਉਣੇ ਹੀ ਹੈ, ਇਹ ਕੁੱਤੇ ਖੱਸੀ ਕਰਨ ਤੇ ਵੀ ਪੈਸੇ ਕਮਾਈਏ। ਵੈਸੇ ਤਾਂ ਤੁਹਾਨੂੰ ਪਤਾ ਕਿ ਇਹ ਜੋ ਕਰਦੇ ਨੇ ਹਕੂਮਤ 'ਚ, ਉਹ ਵੀ ਇਹ ਕੁੱਤੇ ਹੀ ਖੱਸੀ ਕਰ ਰਹੇ ਨੇ ਅਗਰ ਗੌਰ ਕਰੋ ਤੇ। ਇਹਨਾਂ ਕਿਹਾ ਹੁਣ ਕਰਦੇ ਤੇ ਅਸੀਂ ਕੁੱਤੇ ਹੀ ਖੱਸੀ ਹੈ, ਲੇਕਿਨ ਅਸੀਂ ਕੁੱਤਿਆਂ ਦੇ ਨਾਂ 'ਤੇ ਵੀ ਪੈਸੇ ਕਿਉਂ ਨਾ ਕਮਾਈਏ। ਹੁਣ ਕੁੱਤੇ ਜਿਹੜੇ ਨੇ ਉਹਨਾਂ ਦੀ ਅਫਜ਼ਾਇਸ਼ ਜਿਹੜੀ ਨਸਲ ਹੈ ਉਹਨੂੰ ਘੱਟ ਕਰਨ ਵਾਸਤੇ, ਕੁੱਤਿਆਂ ਦੀ ਆਬਾਦੀ ਘੱਟ ਕਰਨ ਵਾਸਤੇ ਇਹਨਾਂ ਨੇ 7 ਕਰੋੜ 40 ਲੱਖ ਰੁਪਈਆ ਮੰਗ ਲਿਆ। ਹੁਣ ਜਿਸ ਤਰ੍ਹਾਂ ਤੁਸੀਂ ਸੁਥਰਾ ਪੰਜਾਬ ਵੇਖਿਆ ਹੋਣਾ ਨਾ, ਪਹਿਲਾਂ ਤੁਸੀਂ ਵੇਖਿਆ ਹੋਣਾ ਸੁਥਰਾ ਪੰਜਾਬ ਦੇ ਕੰਮ ਕਿ ਉਹ ਨਾਲੀ ਦੇ ਲਾਗੇ ਕੂੜਾ ਸਾਫ਼ ਕਰਦੇ ਨੇ, ਵੀਡੀਓ ਬਣਾਉਂਦੇ ਨੇ ਤੇ ਉਸ ਤੋਂ ਬਾਅਦ ਉਹਨੂੰ ਨਾਲੀ 'ਚ ਵਾਪਸ ਸੁੱਟ ਦਿੰਦੇ ਨੇ। ਇਸੇ ਤਰੀਕੇ ਨਾਲ ਹੁਣ ਵੀਡੀਓ ਆਉਣਗੀਆਂ, ਸਬੂਤ ਜੋ ਮੰਗਣਗੇ, ਬਈ ਤੂੰ ਦਿਨ ਦੇ ਵਿੱਚ ਕਿੰਨੇ ਕੁੱਤੇ ਖੱਸੀ ਕੀਤੇ ਨੇ, ਦੱਸ ਬਈ, ਤੈਨੂੰ ਉਸ ਹਿਸਾਬ ਨਾਲ ਪੈਸੇ ਦਈਏ। ਹੁਣ ਹੋਏਗਾ ਇਹ ਕਿ ਇਹ ਫੜਨਗੇ ਕੁੱਤਿਆਂ ਨੂੰ, ਵੀਡੀਓ ਬਣਾਉਣਗੇ ਫੜਿਆਂ ਦੀ, ਵਿਚਾਰਿਆਂ ਦੀ, ਔਰ ਥੋੜ੍ਹੀ ਬਹੁਤ ਕਾਰਵਾਈ ਵੀ ਕਰਨਗੇ ਉਸ ਵੀਡੀਓ ਦੇ ਵਿੱਚ ਜਿੰਨੀ ਕਰ ਸਕਦੇ ਹੋਏ, ਅਤੇ ਉਸ ਤੋਂ ਬਾਅਦ ਉਹ ਕਰਨ ਤੋਂ ਬਗੈਰ ਹੀ ਖੱਸੀ ਕੁੱਤੇ ਨੂੰ ਛੱਡ ਦੇਣਗੇ। ਉਸ ਤੋਂ ਬਾਅਦ ਜਦੋਂ ਕੁੱਤਿਆਂ ਦੀ ਆਬਾਦੀ ਕੰਟਰੋਲ 'ਚ ਨਾ ਆਈ ਤੇ ਇਹਨਾਂ ਨੇ ਨਵੀਂ ਰਿਸਰਚ ਕੱਢ ਦੇਣੀ ਕਿ ਵੇਖੋ ਜੀ ਪਾਕਿਸਤਾਨੀ ਕੁੱਤੇ ਇਹੋ ਜਿਹੇ ਨੇ ਵੀ ਖੱਸੀ ਕਰਨ ਦੇ ਬਾਵਜੂਦ ਵੀ ਆਬਾਦੀ ਵਧਾਈ ਜਾ ਰਹੇ ਨੇ। ਹੁਣ ਦੇਖ, ਇਹ ਹੁਣ ਮੈਨੂੰ ਪਤਾ ਬੜੀ ਮਾਯੂਬ ਜੀ ਖਬਰ ਹੈ, ਪਰ ਕਰਾਂ ਕੀ, ਤੁਹਾਡੇ ਟੈਕਸ ਦੇ ਪੈਸਿਆਂ ਦੇ ਉੱਤੇ 7 ਕਰੋੜ 40 ਲੱਖ ਰੁਪਈਏ ਨਾਲ, ਇਹ ਐਕਸਪ੍ਰੈਸ ਨਿਊਜ਼ ਦੀ ਖਬਰ ਹੈ, ਕੋਈ ਤੁਹਾਡੇ ਨਾਲ ਮਖੌਲ ਅਸੀਂ ਨਹੀਂ ਕਰਨ ਡਏ। ਤੇ ਬਹਰਹਾਲ ਬਾਜੀ ਦੀ ਹਕੂਮਤ ਨੇ, ਚੈਚੇ ਦੀ ਹਕੂਮਤ ਨੇ ਹੁਣ ਕੁੱਤੇ ਖੱਸੀ ਕਰਨ ਦਾ ਮੁਕੰਮਲ ਪ੍ਰੋਗਰਾਮ ਬਣਾ ਲਿਆ ਔਰ ਉਹਦੇ ਵਾਸਤੇ ਫੰਡ ਵੀ ਰੱਖ ਦਿੱਤੇ ਗਏ ਨੇ। ਅੱਗੇ ਚੱਲਦੇ ਹਾਂ ਜੀ। ਅਗਲੀ ਖਬਰ ਇਹ ਹੈ ਕਿ ਸਾਕਿਬ ਚੱਦੜ ਫਰਿਸ਼ਤਾ, ਮੇਰੇ ਕੋਲ ਸਬੂਤ ਮੌਜੂਦ ਨੇ। ਅੱਛਾ ਜੀ, ਇਹ ਹੁਣ ਪਤਾ ਨਹੀਂ ਮੌਤ ਦਾ ਫਰਿਸ਼ਤਾ ਹੈ ਕਿ ਕਿਹੜਾ ਫਰਿਸ਼ਤਾ ਹੈ। ਬਹਰਹਾਲ ਉਹ ਆਂਦੇ ਨੇ ਕਿ ਸਾਕਿਬ ਚੱਦੜ ਬਿਲਕੁਲ ਫਰਿਸ਼ਤਾ ਹੈ, ਇਹ ਵਕੀਲ ਸਾਹਿਬ ਉਹਨਾਂ ਦੇ ਕਹਿੰਦੇ ਨੇ। ਨਾਲ ਉਹ ਕਹਿੰਦੇ ਨੇ ਕਿ ਨਾਲ ਪਤਾ ਇਹ ਲੱਗਾ ਵੀ ਨੂਨ ਲੀਗੀ MPA ਦੇ ਖਿਲਾਫ ਮੋਮਨਾ ਇਕਬਾਲ ਸਾਹਿਬਾ ਨੇ ਮੁਕੱਦਮਾ ਕਰਵਾ ਦਿੱਤਾ ਹੈ ਕਿ ਇਹਦੇ ਕੋਲ ਮੇਰੀਆਂ ਭੈੜੀਆਂ ਚੰਗੀਆਂ ਵੀਡੀਓਜ਼ ਨੇ, ਅਤੇ ਇਹ ਆਂਦਾ ਵੀ ਉਹ ਜਿਹੜੀਆਂ ਭੈੜੀਆਂ ਗੰਦੀਆਂ ਵੀਡੀਓਜ਼ ਨੇ ਉਹ ਮੈਂ ਲੀਕ ਕਰ ਦੇਣੀਆਂ ਨੇ, ਅਤੇ ਇਸ ਵਾਸਤੇ ਇਹਨੂੰ ਡੱਕੋ ਅਤੇ ਇਹਦੇ ਉੱਤੇ ਪਰਚਾ ਦਰਜ ਕਰੋ। ਅੱਛਾ ਜੀ, ਉਹ ਪਰਚਾ ਵੀ ਉਹਨਾਂ ਨੇ ਕਰ ਦਿੱਤਾ। ਫਿਰ ਤਸਵੀਰਾਂ ਵੀ ਲੀਕ ਹੋਈਆਂ ਨੇ ਜਿਹਦੇ ਵਿੱਚ ਮੋਮਨਾ ਇਕਬਾਲ ਸਾਹਿਬਾ ਅਤੇ ਉਹਨਾਂ ਦੇ ਜਿਹੜੇ ਨਵੇਂ ਸ਼ੌਹਰ ਨੇ ਅਤੇ ਸ਼ੌਹਰ ਦੇ ਭਰਾ ਜਿਹੜੇ ਨੇ, ਉਹ ਜਿਸ ਤਰ੍ਹਾਂ ਯਾਦ ਕਰੋ, ਉਹ ਅਤਾ ਤਾਰੜ ਸਾਹਿਬ, ਉਹ ਜਿਹੜੇ ਤੁਹਾਨੂੰ ਪਤਾ ਹੈ ਕਿ ਯਾਦ ਹੀ ਹੈ ਤੁਹਾਨੂੰ, ਡੰਟੋਨਕ ਸਾਹਿਬ ਜਿਹੜੇ ਨੇ, ਉਹਨਾਂ ਨੇ ਇੱਕ ਉਂਗਲ ਖੜੀ ਕੀਤੀ ਸੀ। ਉਹਦਾ ਗੰਦਾ ਇਸ਼ਾਰਾ ਹੁੰਦਾ, ਮੈਂ ਉਂਗਲ ਨਹੀਂ ਖੜੀ ਕਰਨਾ ਚਾਹੁੰਦਾ, ਮਿਡਲ ਫਿੰਗਰ ਜਿਹਨੂੰ ਆਉਂਦੇ ਨੇ, ਉਹ ਗੰਦਾ ਇਸ਼ਾਰਾ ਹੁੰਦਾ। ਉਹ ਵੀ ਉਹਨਾਂ ਤਿੰਨਾਂ ਮਤਲਬ ਲਾੜੇ ਦੇ 2 ਭਰਾਵਾਂ ਨੇ ਅਤੇ ਲਾੜੇ ਨੇ, ਉਹ ਤਸਵੀਰ ਇਸ ਵੇਲੇ ਵਾਇਰਲ ਹੋਈ, ਉਹਨਾਂ ਵੀ ਮਿਡਲ ਫਿੰਗਰ ਖੜੀ ਕੀਤੀ। ਹੁਣ ਮੈਨੂੰ ਨਹੀਂ ਪਤਾ ਵੀ ਉਹ ਕਿਹਨੂੰ ਵਿਖਾਉਣ ਡਏ ਨੇ, ਅਤੇ ਇਹ ਕੀ ਪਾਕਿਸਤਾਨ ਦੀ ਸੁਸਾਇਟੀ ਕਿਹੜੇ ਪਾਸੇ ਨੂੰ ਤੁਰ ਪਈ ਹੈ। ਅਗਰ ਕੋਈ ਵਕੀਲ ਹੁਣ ਚਲਾ ਗਿਆ ਅਦਾਲਤ ਦੇ ਵਿੱਚ, ਕਿਉਂਕਿ ਦੋਨੋਂ ਪਾਰਟੀਆਂ ਇਹ ਤਾਂ ਮੰਨਦੀਆਂ ਨੇ ਵੀ ਸਾਡੇ ਇਹੋ ਜਿਹੇ ਤਲਕਾਤ ਸਨ ਜਿਨ੍ਹਾਂ ਦੀ ਵਜ੍ਹਾ ਤੋਂ ਨਾਜ਼ੇਬਾ ਗੰਦੀ ਕਿਸਮ ਦੀਆਂ ਵੀਡੀਓਜ਼ ਬਣੀਆਂ ਨੇ। ਪਾਕਿਸਤਾਨ ਦੇ ਵਿੱਚ ਅਗਰ ਕਾਨੂੰਨ, ਮੈਂ ਕੋਈ ਮੋਰਲ ਪੋਲਿਸਿੰਗ ਨਹੀਂ ਕਰ ਰਿਹਾ, ਨਾ ਮੇਰਾ ਕੋਈ ਹੱਕ ਹੈ, ਲੇਕਿਨ ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ ਅਗਰ ਤੁਸੀਂ ਜ਼ਨਾ ਬਿਲ ਰਜ਼ਾ ਵੀ ਕਰਦੇ ਹੋ ਤਾਂ ਉਹਦੇ ਵੀ 5 ਸਾਲ ਦੀ ਸਜ਼ਾ ਹੈ। ਹੁਣ ਜਿਸ ਵੇਲੇ ਤੁਸੀਂ FIR ਦਰਜ ਕਰਾਈ ਹੈ ਤਾਂ ਤੁਸੀਂ ਆਪ ਮੰਨ ਰਹੇ ਹੋ ਵੀ ਅਸੀਂ ਮਰਜ਼ੀ ਨਾਲ ਕੁਝ ਇਹੋ ਜਿਹੇ ਕੰਮ ਜ਼ਰੂਰ ਕੀਤੇ ਨੇ ਜਿਨ੍ਹਾਂ ਦੀਆਂ ਵੀਡੀਓਜ਼ ਬਣੀਆਂ ਨੇ ਅਤੇ ਹੁਣ ਉਹ ਕਿਤੇ ਲੀਕ ਨਾ ਹੋ ਜਾਣ। ਇਹਦਾ ਮਤਲਬ ਦੋਵੇਂ ਪਾਰਟੀਆਂ ਇਹ ਤਾਂ ਮੰਨ ਗਈਆਂ ਨੇ ਵੀ ਅਸੀਂ ਇਹੋ ਜਿਹੇ ਕੰਮ ਕੀਤੇ ਨੇ। ਹੁਣ ਮੈਨੂੰ ਦੱਸੋ ਵੀ ਅਗਰ ਕੋਈ ਅੱਲਾ ਦਿੱਤਾ ASI ਚਲਾ ਗਿਆ ਅਦਾਲਤ ਦੇ ਵਿੱਚ ਜਾਂ ਕਿਸੇ ਥਾਣੇ ਦੇ ਵਿੱਚ ਕਿਸੇ ਨੇ ਦਰਖਾਸਤ ਦੇ ਦਿੱਤੀ ਵੀ ਸਰਕਾਰ ਇਹਨਾਂ ਦੇ ਉੱਤੇ ਜ਼ਨਾ ਬਿਲ ਰਜ਼ਾ ਦਾ ਮੁਕੱਦਮਾ ਦੇ ਦਿਓ, ਤਾਂ ਫਿਰ ਕੀ ਬਣੇਗਾ। ਲੇਕਿਨ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਸਾਡੇ ਮਾਸ਼ਰੇ ਦੇ ਵਿੱਚ ਹਰ ਸ਼ਹਿਰ ਨੋਰਮਲ ਕਿਵੇਂ ਕਰ ਰਹੇ ਨੇ। ਮਤਲਬ ਅਗਰ ਇਹ ਕੰਮ ਹੋ ਗਿਆ ਤਾਂ ਦੋਵੇਂ ਪਾਰਟੀਆਂ ਚੁੱਪ ਕਰਕੇ ਘਰ ਬਹਿ ਜਾਓ, ਕਿਉਂ ਇਹ ਗੰਦਗੀ ਜਿਹੜੀ ਉਹਨੂੰ ਛੱਤ ਨਾ ਮਾਰ ਰਹੇ ਜੇ। ਇਹਦੇ 'ਚੋਂ ਕੀ ਕੱਢਣਾ ਹੈ ਤੁਸੀਂ? ਦੋਵੇਂ ਪਾਰਟੀਆਂ ਨੇ ਕੀ ਕੱਢਣਾ ਹੈ? ਮਤਲਬ ਚੱਦੜ ਪਾਰਟੀ ਨੇ ਅਤੇ ਇਕਬਾਲ ਪਾਰਟੀ, ਦੋਵਾਂ ਨੇ ਕੱਢਣਾ ਕੀ ਹੈ ਇਹਦੇ ਵਿੱਚੋਂ? ਮੇਰੀ ਸਮਝ ਤੋਂ ਬਾਹਰ ਹੈ। ਉਹ ਦੋਵੇਂ ਵੱਧ ਕੇ ਮੁਕੱਦਮੇ ਕਰਵਾਉਂਦੇ ਨੇ ਅਤੇ ਵੱਧ ਕੇ ਦੱਸਦੇ ਨੇ ਵੀ ਜੀ ਸਾਡੇ ਇਹ ਵੀ ਤਲਕਾਤ ਸਨ, ਅਸੀਂ ਆ ਵੀ ਵੀਡੀਓ ਬਣਾਈਆਂ ਨੇ। ਇੱਕ ਤਾਂ ਹਰ ਥਾਂ 'ਤੇ ਹਰ ਸ਼ੈ ਦੀ ਵੀਡੀਓ ਬਣਾਉਣ ਦਾ ਰਿਵਾਜ ਮੇਰੀ ਸਮਝ ਤੋਂ ਬਾਹਰ ਹੈ ਵੀ ਹਰ ਕੰਮ ਭੈੜਾ ਚੰਗਾ ਜਿਹੜਾ ਵੀ ਕਰਨਾ ਉਹਦੀ ਵੀਡੀਓ ਜ਼ਰੂਰ ਬਣਾਉਣੀ ਹੈ। ਉਸ ਤੋਂ ਬਾਅਦ ਫਿਰ ਰੌਲੇ ਬਣ ਜਾਂਦੇ ਨੇ ਵੀ ਇਹ ਲੈ ਕੇ ਕਿਹੜੇ ਪਾਸੇ ਜਾਣੀ। ਲੇਕਿਨ ਮੁਖਤਸਰ ਗੱਲ ਇਹ ਹੈ ਕਿ ਇੱਥੇ ਗੱਲ ਅਸੀਂ ਇਹ ਤੁਹਾਡੇ ਨਾਲ ਸਿਰਫ ਕਰ ਰਹੇ ਹਾਂ ਕਿ ਇਹ ਨੋਰਮਲ ਕੀਤਾ ਜਾ ਰਿਹਾ ਸੁਸਾਇਟੀ ਦੇ ਵਿੱਚ। ਮਤਲਬ ਇਹ ਹੁਣ ਨੋਰਮਲ ਗੱਲ ਹੈ, 2 ਪਾਰਟੀਆਂ ਦੀ ਲੜਾਈ ਹੋਈ, ਅੱਧੇ ਲੋਕੀ ਉਹਦੇ ਹੱਲ ਨੇ, ਅੱਧੇ ਉਹਦੇ ਹੱਲ ਨੇ, ਅੱਧੇ ਆ ਰਹੇ ਨੇ ਕਿ ਚੱਦੜ ਨੇ ਬੁਰਾ ਕੀਤਾ, ਅੱਧੇ ਆਖਦੇ ਨੇ ਇਕਬਾਲ ਸਾਹਿਬਾ ਨੇ ਬੁਰਾ ਕੀਤਾ, ਮੋਮਨਾ ਇਕਬਾਲ ਨੇ, ਉਹਨਾਂ ਦੇ ਘਰ ਵਾਲੇ ਵੀ ਉਂਗਲਾਂ ਖੜੀਆਂ ਕਰ ਰਹੇ ਨੇ। ਮਤਲਬ ਇੰਝ ਹੀ ਹੈ ਜਿਵੇਂ ਕੋਈ ਕੱਪ ਜਿੱਤਿਆ ਹੈ। ਮਤਲਬ ਮੋਮਨਾ ਇਕਬਾਲ ਸਾਹਿਬਾ ਨੇ ਕੋਈ ਬੜਾ ਵਰਲਡ ਕੱਪ ਜਿੱਤਿਆ ਜਾਂ ਚੱਦੜ ਸਾਹਿਬ ਨੇ ਬੜਾ ਵਰਲਡ ਕੱਪ ਜਿੱਤਿਆ। ਮਤਲਬ ਇਹੋ ਜਿਹੀਆਂ ਕੰਮ ਨਮੋਸ਼ੀ ਵਾਲੇ ਕੰਮ ਨੇ
ਇਹੋ ਜਿਹੇ ਕੰਮ ਜਿਹੜੇ ਨੇ, ਜਿਹੜੇ ਮੈਂ ਕੋਈ ਤੁਹਾਡੇ ਤਲਕ ਨੂੰ ਨਮੋਸ਼ੀ ਨਹੀਂ ਕਹਿ ਰਿਹਾ, ਮੈਂ ਉਸ ਤਲਕ ਦੇ ਦੌਰਾਨ ਜਿਹੜੇ ਹੁਣ ਤੁਸੀਂ ਆਂਦੇ ਹੋ ਕਿ ਉਹਦੇ 'ਚੋਂ ਅਸਲਾ ਜਿਹੜਾ ਬਰਾਮਦ ਹੋ ਰਿਹਾ, ਉਹ ਪੰਜਾਬੀ ਚਾਹੁੰਦੇ ਨੇ ਉਹ ਗੰਦੇ ਅਸਲੇ ਵਾਲੇ ਹੋ, ਅਤੇ ਉਹ ਜਿਹੜਾ ਅਸਲਾ ਉਹਦੇ ਵਿੱਚੋਂ ਬਰਾਮਦ ਹੋ ਰਿਹਾ, ਉਹ ਕੋਈ ਚੰਗਾ ਕੰਮ ਤਾਂ ਨਹੀਂ ਹੈਗਾ ਵੀ ਜਿਹੜਾ ਮੈਂ ਫਿਰ ਤੁਹਾਨੂੰ ਅਸੀਂ ਸਾਰੇ ਹੀ ਗੁਨਾਹਗਾਰ ਹੈ, ਮੈਂ ਇਹ ਨਹੀਂ ਆਂਦਾ ਵੀ ਤੁਸੀਂ ਕੋਈ ਬੜੇ ਤੁਹਾਡੇ 'ਤੇ ਕੋਈ ਮਜ਼ਹਬੀ ਫਤਵਾ ਦੇ ਰਿਹਾ, ਲੇਕਿਨ ਮੈਂ ਆਉਂਦਾ ਵੀ ਛੋਟੇ ਬੱਚੇ ਵੀ ਇਹ ਚੀਜ਼ਾਂ ਪੜ੍ਹਦੇ ਨੇ, ਵੇਖਦੇ ਨੇ, ਖਵਾਤੀਨ, ਪੂਰੀ ਸੁਸਾਇਟੀ, ਇਹ ਤੁਸੀਂ ਕਿਹੜੇ ਪਾਸੇ ਤੁਰ ਪਏ ਹੋ? ਪਹਿਲਾਂ ਸਾਡੇ ਜਿਹੜੇ, ਮੈਂ ਖਲੀਲੁਰ ਰਹਿਮਾਨ ਕਮਰ ਸਾਹਿਬ ਨੂੰ ਸੁਣ ਰਿਹਾ ਸੀ ਕਿ ਪਹਿਲਾਂ ਸਾਡੇ ਜਿਹੜੇ ਡਰਾਮੇ ਨੇ ਉਹਨਾਂ ਦੇ ਵਿੱਚ ਸਾਰੇ ਜਿਹੜੇ ਟੌਪਿਕ ਨੇ ਉਹ ਇਹੋ ਜਿਹੇ ਨੇ ਕਿ ਦੇਵਰ ਦਾ ਭਾਬੀ ਨਾਲ ਜਿਹੜਾ ਅਫੇਅਰ ਬਣਾ ਤਾ, ਅਤੇ ਤਾਏ ਦਾ ਭਤੀਜੀ ਨਾਲ ਬਣਾ ਤਾ, ਅਤੇ ਫਲਾਣੇ ਦਾ, ਮਤਲਬ ਚਲੋ ਕੋਈ 1, 2, 3% ਇਹੋ ਜਿਹੇ ਡਰਾਮੇ ਹੁੰਦੇ ਨੇ ਮਾਸ਼ਰੇ ਦੇ ਵਿੱਚ, ਜ਼ਰੂਰ ਇਹੋ ਜਿਹੇ ਕ੍ਰਾਈਮ ਵੀ ਹੁੰਦੇ ਨੇ, ਬੁਰੇ ਕੰਮ ਵੀ ਹੁੰਦੇ ਨੇ, ਉਹਨਾਂ ਨੂੰ ਵੀ ਵਿਖਾਉਣਾ ਹੁੰਦਾ ਹੈ। ਆਰਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸੁਸਾਇਟੀ ਦੀ ਟਰੂ ਡਿਪਿਕਸ਼ਨ ਕਰੇ, ਮੈਂ ਸਮਝਣਾ, ਲੇਕਿਨ ਕੀ ਸਾਡੀ ਸੁਸਾਇਟੀ 'ਚ ਇਹੀ ਕੰਮ ਹੋਣ ਡਿਆ ਬਸ, ਹੋਰ ਕੋਈ ਕੰਮ ਦਾ ਕੰਮ ਨਹੀਂ ਹੋਣ ਡਿਆ ਇੱਥੇ? ਕੋਈ ਲੋਕਾਂ ਦੇ ਨਾਰਮਲ ਸ਼ਾਦੀਆਂ ਨਹੀਂ ਚੱਲਣ ਡੀਆਂ, ਕੋਈ ਨਾਰਮਲ ਲੋਕੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਕਾਮਯਾਬ ਨਹੀਂ ਕਰ ਰਹੇ, ਉਸ ਸਟੋਰੀ ਦੇ ਉੱਤੇ ਕੋਈ ਡਰਾਮਾ ਨਹੀਂ ਬਣ ਸਕਦਾ? ਕੋਈ ਬੰਦਾ ਪਿੰਡੋਂ ਨਿਕਲ ਕੇ ਕਿਸੇ ਬਿਊਰੋਕ੍ਰੇਸੀ ਦੇ ਵਿੱਚ ਪਹੁੰਚ ਕੇ ਜਾਂ ਕੋਈ ਆਪਣਾ ਕਾਰੋਬਾਰ ਕਰਕੇ ਜਾਂ ਕਿਸੇ ਤਰੀਕੇ ਨਾਲ ਕੋਈ ਉਹਦੀਆਂ ਕਾਮਯਾਬੀ ਦੀਆਂ ਦਾਸਤਾਨਾਂ ਨਹੀਂ ਹੈਗੀਆਂ? ਕੋਈ ਖਵਾਤੀਨ ਜਿਹੜੀਆਂ ਸ਼ੋਬਿਜ਼ ਦੇ ਵਿੱਚ ਵੀ ਕੰਮ ਕਰ ਰਹੀਆਂ ਨੇ, ਲੇਕਿਨ ਆਪਣਾ ਰੱਖ ਰਖਾਓ ਰੱਖਿਆ, ਆਪਣੇ ਜਿਹੜੇ ਇਕਦਾਰ ਨੇ ਉਹਨਾਂ ਨੇ ਇੰਟੈਕਟ ਰੱਖਿਆ, ਉਹਨਾਂ ਦੀਆਂ ਸਟੋਰੀਆਂ ਦੇ ਉੱਤੇ ਡਰਾਮੇ ਨਹੀਂ ਬਣ ਸਕਦੇ? ਮਾਂ ਪੁੱਤਰ ਦੇ ਰਿਸ਼ਤੇ 'ਤੇ ਡਰਾਮਾ ਨਹੀਂ ਬਣ ਸਕਦਾ? ਸ਼ੌਹਰ ਔਰ ਬੀਵੀ ਦੇ ਰਿਸ਼ਤੇ ਦੇ ਉੱਤੇ ਚੰਗਾ ਡਰਾਮਾ ਨਹੀਂ ਬਣ ਸਕਦਾ? ਮਤਲਬ ਲਿੱਤਰੋ ਲਿੱਤਰੀ ਅਤੇ ਕੁੱਤਿਓ ਕੁੱਤੀ ਕਰਵਾਇਆ ਹੋਇਆ ਹਰ ਡਰਾਮੇ ਦੇ ਵਿੱਚ ਤੁਸੀਂ, ਮਤਲਬ ਇੱਕ ਦੂਜੇ ਨੂੰ ਗਾਲਾਂ ਅਤੇ ਇੱਕ ਦੂਜੇ ਨੂੰ ਚਪੇੜਾਂ, ਅਤੇ ਮਤਲਬ ਸਭ ਕੁਝ ਨਾਰਮਲ ਕਰ ਦਿੱਤਾ ਹੈ ਸਾਰਾ ਸਾਡੀ ਸੁਸਾਇਟੀ ਦੇ ਵਿੱਚ। ਅੱਛਾ, ਹੁਣ ਇਹਨੂੰ ਆਜ਼ਾਦੀ ਸਮਝਦੇ ਨੇ, ਇਸ ਸਾਰੇ ਕੰਮ ਨੂੰ ਆਜ਼ਾਦੀ ਸਮਝਦੇ ਨੇ। ਜਿੱਥੇ ਆਜ਼ਾਦੀ ਦਿੱਤੀ ਹੈ ਉੱਥੋਂ ਦੇ ਅਹਵਾਲ ਪਹਿਲਾਂ ਵੇਖ ਲਓ ਜਾ ਕੇ ਵੀ ਉੱਥੇ ਬਣਿਆ ਕੀ ਹੈ, ਉੱਥੇ ਫੈਮਿਲੀ ਸਿਸਟਮ ਦਾ, ਸਟਰਕਚਰ ਦਾ ਬਣਿਆ ਕੀ ਹੈ, ਅਤੇ ਫਿਰ ਤੁਸੀਂ ਆਪਣੇ ਵਾਲੇ ਪਾਸੇ ਵੀ ਕਿਸੇ ਦਾ ਮੂੰਹ ਲਾਲ ਵੇਖ ਕੇ ਆਪਣਾ ਚਪੇੜਾਂ ਮਾਰ ਕੇ ਕਰੀ ਜਾਂਦੇ ਹੋ। ਅਤੇ ਥੋੜ੍ਹਾ ਜਿਹਾ ਡਰਾਮੇ ਲਿਖਣ ਵਾਲਿਆਂ ਨੂੰ, ਡਰਾਮੇ ਬਣਾਉਣ ਵਾਲਿਆਂ ਨੂੰ, ਹੁਣ ਸਾਡੇ ਚੌਧਰੀ ਸਾਹਿਬ ਵੀ, ਉਹ ਇਲਜ਼ਾਮ ਲੱਗਦਾ ਗ੍ਰੀਨ ਨੈਟਵਰਕ ਦੇ ਉੱਤੇ ਇਲਜ਼ਾਮ ਲਾਉਂਦੇ ਨੇ ਲੋਕ ਵੀ ਉਹ ਚੌਧਰੀ ਸਾਹਿਬ ਦਾ ਹਮਾਇਤ ਯਾਫਤਾ ਜਾਂ ਉਹਨਾਂ ਦੀ ਸਪੋਰਟ ਯਾਫਤਾ ਚੈਨਲ ਹੈ, ਉੱਥੇ ਵੀ ਇਹੋ ਜਿਹੇ ਡਰਾਮੇ ਨੇ। ਹਰ ਪਾਸੇ ਆਵਾਮ ਨੂੰ ਇਸੇ ਕੰਮ 'ਚ ਹੀ ਉਲਝਾਇਆ ਹੈ ਵੀ ਆਪੋ ਆਪਣੀ ਪਾ ਦਿਓ, ਅਤੇ ਉਹ ਡਰਾਮੇ ਦੇ ਵਿੱਚ ਜਿਹੜੇ ਮੌਜੂ ਨੇ ਉਹ ਠੀਕ ਹੈ, ਮੈਂ ਇਹ ਨਹੀਂ ਆਂਦਾ ਵੀ ਸਾਡੀ ਸੁਸਾਇਟੀ 'ਚ ਸਾਰੇ ਹਾਜੀ ਨੇ, ਲੇਕਿਨ ਮੈਨੂੰ ਇਹ ਦੱਸੋ ਵੀ ਤੁਸੀਂ ਰਹਿੰਦੇ ਹੀ ਹੋ ਸੁਸਾਇਟੀ 'ਚ, ਹੁੰਦਾ ਕ੍ਰਾਈਮ, ਲੇਕਿਨ ਕਿੰਨਾ ਕੁ ਹੁੰਦਾ? ਉਹਨਾਂ ਹੁੰਦਾ ਜਿੰਨਾ ਡਰਾਮਿਆਂ 'ਚ ਵਿਖਾਉਂਦੇ ਨੇ। ਜੇ 10 ਡਰਾਮੇ ਬਣਦੇ ਨੇ ਤਾਂ ਮੇਰਾ ਖਿਆਲ ਹੈ 10 ਦੇ 10 ਹੀ ਇਸ ਟੌਪਿਕ ਦੇ ਉੱਤੇ ਬਣਦੇ ਨੇ। ਕੋਈ ਤਾਰੀਖੀ ਉਹਦਾ ਕੋਈ ਪਸ ਮੰਜ਼ਰ ਕਿਸੇ ਡਰਾਮੇ ਦਾ, ਕੋਈ ਤਾਰੀਖੀ ਕੋਈ ਮਾਮਲਾ ਸਾਡਾ, ਕਿਸੇ ਵੱਡੇ ਸ਼ਾਇਰ ਦੇ ਉੱਤੇ ਡਰਾਮਾ ਬਣਾ ਦਿਓ, ਕਿਸੇ ਵੱਡੇ ਕ੍ਰਿਕਟਰ 'ਤੇ ਬਣਾ ਦਿਓ, ਕਿਸੇ ਕਿਸਾਨ 'ਤੇ ਬਣਾ ਦਿਓ ਉਹਨੇ ਕਿੱਡੀ ਤਰੱਕੀ ਕੀਤੀ, ਕਿਸੇ ਖਾਤੂਨ 'ਤੇ ਬਣਾ ਦਿਓ, ਕਿਸੇ ਨਰਸ 'ਤੇ ਬਣਾ ਦਿਓ, ਕਿਸੇ ਡਾਕਟਰ 'ਤੇ ਬਣਾ ਦਿਓ, ਕਿਸੇ ਸਾਇੰਟਿਸਟ 'ਤੇ ਬਣਾ ਦਿਓ ਜਿਹਨੇ ਆਪਣੀ ਕਾਮਯਾਬੀਆਂ ਹਾਸਲ ਕੀਤੀਆਂ, ਕਿਸੇ ਐਕਟਰ 'ਤੇ ਬਣਾ ਦਿਓ। ਫੜੋ ਫੜੀ ਹੈ, ਹਰ ਪਾਸੇ ਤਬਾਹੀ ਕੀਤੀ ਹੈ। ਅਤੇ ਇਹ ਜਿਹੜਾ ਮੋਮਨਾ ਇਕਬਾਲ ਸਾਹਿਬਾ ਦਾ ਅਤੇ ਇਹਨਾਂ ਦਾ ਜਿਹੜਾ ਕੇਸ ਹੈ ਸਾਰੇ ਦਾ ਸਾਰਾ, ਇਹ ਅੱਧੀ ਗੱਲ ਤਾਂ ਆਪਣੀ ਆਪੇ ਮੰਨ ਰਹੇ ਨੇ, ਅਤੇ ਹੁਣ ਅਗਰ ਇਹਨਾਂ ਨੂੰ ਕੋਈ ਅਦਾਲਤ ਲੈ ਜਾਏ ਤਾਂ 5-5 ਸਾਲ ਵਾਲੀ ਸਜ਼ਾ ਤਾਂ ਦੋਵਾਂ ਨੂੰ ਹੋ ਸਕਦੀ ਹੈ। ਇਸ ਲਈ ਮਿਹਰਬਾਨੀ ਕਰੋ ਦੋਵੇਂ ਪਾਰਟੀਆਂ, ਕੋਈ ਥੋੜ੍ਹਾ ਜਿਹਾ ਖਿਆਲ ਕਰੋ, ਕੋਈ ਆਵਾਮ ਦਾ ਖਿਆਲ ਕਰੋ, ਕੋਈ ਸੁਸਾਇਟੀ ਦਾ ਖਿਆਲ ਕਰੋ, ਅਤੇ ਇਹਨਾਂ ਦੇ ਜਿਹੜੇ ਲਾਗੇ ਇਹਨਾਂ ਨੂੰ ਸਲਾਹ ਦੇਣ ਵਾਲੇ ਨੇ, ਇੱਕ ਪਾਸੇ ਉਹ ਮੋਹਤਰਮਾ ਦੀ ਭੈਣ ਹੈ ਅਤੇ ਦੂਜੇ ਪਾਸੇ ਉਹ ਅਲ ਮਾਰੂਫ ISI ਵਕੀਲ ਸਾਹਿਬ ਜਿਨ੍ਹਾਂ ਦਾ ਤਾਸਰ ਹੈ ਉਹ ਨੇ, ਉਹ ਦੋਵੇਂ ਪਾਰਟੀਆਂ ਮੇਰਾ ਖਿਆਲ ਉਹਨਾਂ ਨੂੰ ਆਪਣੀ ਮੌਜ ਲੱਗੀ ਵੀ ਸਾਡੀ ਮਸ਼ਹੂਰੀ ਹੋ ਰਹੀ ਹੈ, ਬਦਨਾਮ ਨਾ ਹੋਂਗੇ ਤਾਂ ਕਿਆ ਨਾਮ ਨਾ ਹੋਗਾ, ਉਹ ਆਪਣੀ ਕੰਪਨੀ ਦੀ ਮਸ਼ਹੂਰੀ ਕਰ ਰਹੇ ਨੇ। ਉਹ ਬਈ ਇਹ ਗੰਦੇ ਕੱਪੜੇ ਧੋਣ ਵਾਲਾ ਕੇਸ ਹੈ, ਮਿਹਰਬਾਨੀ ਕਰੋ, ਇਹ ਕਿਸੇ ਦਾ ਵੀ ਹੋ ਸਕਦਾ, ਮੈਂ ਕੋਈ ਹਾਜੀ ਨਹੀਂ ਬਣ ਰਿਹਾ, ਨਾ ਮੈਂ ਕਿਸੇ ਨੂੰ ਮੋਰਲ ਪੁਲਿਸਿੰਗ ਕਰ ਰਿਹਾ, ਲੇਕਿਨ ਥੋੜ੍ਹਾ ਜਿਹਾ ਮਿਹਰਬਾਨੀ ਕਰਕੇ ਖਿਆਲ ਕਰੋ, ਮੈਂ ਇਹੀ ਕਹਿ ਸਕਦਾ। ਇਹਦੇ ਨਾਲ ਮੈਨੂੰ ਚੇਤਾ ਆ ਗਿਆ, ਹੁਣ ਵੇਖੋ ਇਹ ਦੋਵੇਂ ਪਾਰਟੀਆਂ ਮੰਨ ਰਹੀਆਂ ਨੇ ਵੀ ਸਾਡੀਆਂ ਵੀਡੀਓ ਨੇ ਇੱਕ ਦੂਜੇ ਕੋਲ, ਤੇ ਇਹ ਨਾ ਹੋ ਜੇ ਮਤਲਬ ਜ਼ਰਾ ਬਿਲ ਰਜ਼ਾ ਦਾ ਕੇਸ ਜਿਹੜਾ ਉਹ ਕੋਈ ਨਾ ਕੋਈ ਕਰਾ ਸਕਦਾ ਹੈ। ਪਾਕਿਸਤਾਨ ਦੇ ਵਿੱਚ ਤਗੜੇ ਬੰਦੇ ਜਿਹੜੇ ਨੇ ਉਹਨਾਂ ਦੀ ਭਾਵੇਂ ਵੀਡੀਓ ਲੀਕ ਹੋ ਜਾਏ ਕੋਈ ਨਹੀਂ ਪੁੱਛਦਾ। ਇੱਕ ਉਹ ਮੇਰਾ ਖਿਆਲ ਕਿਰਦਾਰ ਸੀ ਮੈਰੀ ਨਾਂ ਦਾ ਜਾਂ ਉਮੈਰੀ ਨਾਂ ਦਾ, ਉਹਨੂੰ ਫੜ ਕੇ ਪੁਲਿਸ ਨੇ ਜੇਲ੍ਹ 'ਚ ਦਿੱਤਾ ਹੈ। ਅੱਛਾ, ਹੁਣ ਮੈਂ ਇਹ ਨਹੀਂ ਆਂਦਾ ਵੀ ਉਹਨੂੰ ਕੱਢ ਦਿਓ ਜਾਂ ਮੈਂ ਉਹਦੀ ਕੋਈ ਤਰਫਦਾਰੀ ਕਰਨਾ ਹੈ, ਸਿਰਫ ਇਸ ਲਈ ਕਿ ਮੈਰੀ ਸਰਮਾਇਆਦਾਰ ਨਹੀਂ, ਉਹਦੇ ਕੋਲ ਸਰਮਾਇਆ ਨਹੀਂ, ਉਹਨੂੰ ਫੜ ਕੇ ਅੰਦਰ ਦੇ ਛੱਡਿਆ। ਉਹ ਜਿਹੜੀ ਖਾਤੂਨ ਸੀ ਉਸ ਵੀਡੀਓ ਦੇ ਵਿੱਚ, ਉਸ ਸਾਰੇ ਮਾਮਲੇ ਦੇ ਵਿੱਚ ਉਹਨੂੰ ਵੀ ਅੰਦਰ ਰੱਖਿਆ 3-4 ਮਹੀਨੇ, ਉਹਦੀ ਵੀ ਜ਼ਮਾਨਤ 3-4 ਮਹੀਨੇ ਬਾਅਦ ਕੀਤੀ, ਕਿਉਂਕਿ ਦੋਨੋਂ ਖਾਤੂਨ ਔਰ ਮੈਰੀ ਦੋਵਾਂ ਦੇ ਕੋਲ ਸਰਮਾਇਆ ਨਹੀਂ, ਮਾੜੇ ਨੇ, ਇਸ ਲਈ ਉਹਨਾਂ ਨੂੰ ਚੁੱਕ ਕੇ ਧੁੰਨ ਦਿਓ, ਅੰਦਰ ਕਰ ਦਿਓ। ਇਹ ਜਿਹੜੇ ਬਾਕੀ ਨੇ ਭਾਵੇਂ ਕਹਿੰਦੇ ਫਿਰਨ ਵੀ ਸਾਡੀ ਉਹਦੇ ਕੋਲ ਵੀਡੀਓ, ਅਤੇ ਉਹਦੇ ਕੋਲ ਤੇ ਉਹ ਫੋਨ ਵੀ ਆਪਣੇ ਦੇਣ ਕੇ ਵੇਖੋ ਇਹ ਵੀਡੀਓ ਇਹਨੇ ਮੈਨੂੰ ਮੇਰੀ ਗੰਦੀ ਕੱਲੀ ਹੈ, ਉਹ ਸਾਰਾ ਕੁਝ ਵਿਖਾਉਣ, ਲੇਕਿਨ ਉਹਨਾਂ ਦੇ ਉੱਤੇ ਕਿਸੇ ਨੇ ਹੱਥ ਨਹੀਂ ਪਾਉਣਾ। ਇਹ 2 ਕਾਨੂੰਨ ਨੇ ਪਾਕਿਸਤਾਨ ਦੇ ਵਿੱਚ। ਮੈਰੀ ਇਸ ਤੋਂ ਮਾਰਿਆ ਗਿਆ ਵੀ ਉਹ ਸਰਮਾਏਦਾਰ ਨਹੀਂ। ਚਲੋ ਅੱਗੇ ਚੱਲਦੇ। ਅਗਲੀ ਖਬਰ ਜਿਹੜੀ ਹੈ ਜੀ ਉਹ ਤੁਹਾਡੇ ਸਾਹਮਣੇ ਇਹ ਰੱਖਦੇ ਹੈ
ਕਿ ਗੰਦਮ ਦੀ ਖਰੀਦਦਾਰੀ ਦੇ ਵਿੱਚ ਨਾਕਾਮੀ ਤੋਂ ਬਾਅਦ ਪੰਜਾਬ ਗਵਰਨਮੈਂਟ ਜ਼ਬਰਦਸਤੀ ਕਿਸਾਨਾਂ ਦੇ ਕੋਲੋਂ ਗੰਦਮ ਚੁੱਕ ਰਹੀ ਹੈ। ਸ਼ਫਕਤ ਅਲੀ ਕੁਰੈਸ਼ੀ ਕਹਿੰਦੇ ਨੇ ਕਿ ਮੁਜ਼ੱਫਰਗੜ੍ਹ ਤੋਂ 38 ਕਰੋੜ ਰੁਪਏ ਦੀ ਗੰਦਮ ਜ਼ਬਤ ਕਰਕੇ 3000 ਰੁਪਏ ਮਣ ਦੇ ਹਿਸਾਬ ਨਾਲ ਰਕਮ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਤੇ ਉਹ ਬਾਅਦ ਦੇ ਵਿੱਚ ਲੋਕਾਂ ਨੂੰ ਦੇਣਗੇ ਜਾਂ ਨਹੀਂ ਦੇਣਗੇ, ਉਹਨਾਂ ਦੀ ਮਰਜ਼ੀ ਹੈ। ਉਹਨਾਂ ਕੋਲੋਂ ਗੰਦਮ ਜਿਹੜੀ ਜ਼ਬਰਦਸਤੀ ਚੁੱਕ ਲਈ ਹੈ। 38 ਕਰੋੜ ਰੁਪਏ ਦੀ ਗੰਦਮ ਕਿਸਾਨਾਂ ਕੋਲੋਂ ਜ਼ਬਰਦਸਤੀ ਚੁੱਕ ਲਈ ਗਈ ਹੈ। ਕਿਸਾਨਾਂ ਨੂੰ ਕਿਉਂਕਿ ਮੁੱਲ ਘੱਟ ਦੇ ਰਹੇ ਨੇ, ਉਹਨਾਂ ਨੂੰ 3000 2500 2800 ਇਹ ਦੇ ਰਹੇ ਨੇ ਤੇ ਆਪ ਵੇਚਣੀ ਅੱਗੋਂ 4500 ਤੇ 5000 ਤੇ। ਕਿਸਾਨ ਆਂਦਾ ਮੇਰੀ ਫਸਲ ਹੈ, ਮੈਂ ਪੈਸੇ ਲਾਏ, ਮੈਨੂੰ 4000 'ਚ ਘਰ ਪੈਂਦੀ ਹੈ, ਮੈਂ ਨਹੀਂ ਦੇਣੀ 3000 'ਚ। ਉਹਦੇ ਕੋਲੋਂ ਜ਼ਬਰਦਸਤੀ ਧੱਕੇ ਦੇ ਨਾਲ ਗੰਦਮ ਲੈ ਰਹੇ ਨੇ। ਪਤਾ ਨਹੀਂ, ਮੈਨੂੰ ਤਾਂ ਇੰਝ ਲੱਗਦਾ ਹੈ ਵੀ ਜਿਵੇਂ ਪੁਰਾਣੇ ਜ਼ਮਾਨੇ 'ਚ ਕੋਈ ਤਾਤਾਰੀਆਂ ਦਾ ਲਸ਼ਕਰ ਨਹੀਂ ਸੀ ਆ ਪੈਂਦਾ ਤੇ ਉਹ ਲੋਕਾਂ ਨੂੰ ਖੋਹਦਾ ਸੀ ਲੋਕਾਂ ਨੂੰ, ਲੋਕਾਂ ਦੇ ਕੋਲੋਂ ਸ਼ੈਵਾਂ ਖੋ ਕੇ ਲੈ ਕੇ ਜਾਂਦਾ ਸੀ। ਉਹ ਸਾਰਾ ਕੁਝ ਕਰ ਰਹੇ ਨੇ। ਪਤਾ ਨਹੀਂ ਕਿਹੜੇ ਜਰਾਇਮ ਨੇ ਸਾਡੇ, ਜਿਨ੍ਹਾਂ ਦਾ ਅਜ਼ਾਬ ਰੱਬ ਨੇ ਇਹਨਾਂ ਦੀ ਸ਼ਕਲ ਦੇ ਉੱਤੇ ਸਾਡੇ ਤੇ ਨਾਫਜ਼ ਕਰ ਦਿੱਤਾ ਹੈ। ਅੱਛਾ ਜੀ, ਮਰੀਮ ਨਵਾਜ਼ ਸਾਹਿਬਾ ਦੀ ਹਕੂਮਤ ਫਾਰਮ 47 ਦੀ, ਉਹਦੇ 'ਚ 822 ਦਿਨ ਦੀ ਹਕੂਮਤ ਹੈ। ਇਹਨਾਂ 822 ਦਿਨਾਂ ਦੇ ਵਿੱਚ 540 ਦਿਨ ਦਫਾ 144 ਲਾਈ ਰੱਖੀ ਹੈ। 822 ਦਿਨਾਂ 'ਚੋਂ 540 ਦਿਨ ਜਿਹੜੇ ਨੇ ਉਹ ਇਹਨਾਂ ਨੇ ਦਫਾ 144 ਲਾ ਰੱਖੀ ਹੈ। ਉਸ ਤੋਂ ਇਲਾਵਾ ਅਮਾਦ ਯੂਸਫ ਪ੍ਰੈਜ਼ੀਡੈਂਟ ਨੇ ARY ਦੇ, ਉਹਨਾਂ ਨੇ ਇੱਕ ਬੜਾ ਖਤਰਨਾਕ ਡਾਟਾ ਸ਼ੇਅਰ ਕੀਤਾ। ਉਹ ਕਹਿੰਦੇ ਨੇ ਕਿ ਤੱਬਾ ਹਾਰਟ ਇੰਸਟੀਚਿਊਟ ਜਿਹੜਾ ਕਰਾਚੀ ਹੈ, ਉਹਨਾਂ ਨੇ ਦੱਸਿਆ ਵੀ ਕਰਾਚੀ 'ਚ ਹਰ ਰੋਜ਼ 103 ਲੋਕਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਔਰ ਇਹਦੇ 'ਚੋਂ ਜ਼ਿਆਦਾਤਰ ਲੋਕ ਜਿਹੜੇ ਨੇ ਉਹ 40 ਸਾਲ ਤੋਂ ਛੋਟੇ ਨੇ ਉਮਰ 'ਚ। ਉਹ ਕਹਿੰਦੇ ਨੇ ਕਿ ਹਰ 13 ਹਾਰਟ ਅਟੈਕ ਦੇ ਵਿੱਚੋਂ ਇੱਕ ਮਰੀਜ਼ ਜਾਂ ਦੋ ਮਰੀਜ਼ ਕਮ ਅਜ਼ ਕਮ ਜਿਹੜੇ ਨੇ, ਉਹ ਹਰ 13 ਮਰੀਜ਼ਾਂ ਦੇ ਵਿੱਚੋਂ 2 ਮਰੀਜ਼ ਦੇ ਕਰੀਬ ਜਿਹੜੇ ਨੇ ਉਹ 40 ਸਾਲ ਤੋਂ ਥੱਲੇ ਉਹਨਾਂ ਦੀ ਉਮਰ ਹੈ। ਉਹ ਕਹਿੰਦੇ ਨੇ ਕਿ 1 ਤੋਂ 2% ਤੇ ਐਸੇ ਵੀ ਨੇ ਜਿਨ੍ਹਾਂ ਦੀ ਉਮਰ 30 ਸਾਲ ਤੋਂ ਕਮ ਹੈ। ਜ਼ਾਹਿਰ ਹੈ ਇਹਦੀ ਵਜੂਹਾਤ ਇੱਕ ਤਾਂ ਐਕਸਰਸਾਈਜ਼ ਵਗੈਰਾ ਨਾ ਕਰਨਾ, ਭੈੜੀ ਖੁਰਾਕ ਖਾਣਾ, ਸਟ੍ਰੈਸ, ਲੋਕਾਂ ਦੀਆਂ ਪਰੇਸ਼ਾਨੀਆਂ, ਮਜਬੂਰੀਆਂ, ਉਹਨਾਂ ਦੀ ਵਜ੍ਹਾ ਤੋਂ ਲੋਕ ਇੱਥੇ ਫਸੇ ਨੇ। ਕਰਾਚੀ ਫਿਰ ਵੀ ਮੈਟਰੋਪੋਲੀਟਨ ਸਿਟੀ ਹੈ, ਉੱਥੇ ਕਾਰੋਬਾਰ ਦੇ ਜ਼ਰਾਏ ਆਮਦਨ ਦੇ ਮਤਲਬ ਰੋਜ਼ਗਾਰ ਦੇ ਮਾਮਲਾਤ ਫਿਰ ਵੀ ਦੂਜੇ ਇਲਾਕਿਆਂ ਨਾਲੋਂ ਬਿਹਤਰ ਨੇ। ਸੋਚੋ ਜਿਹੜੇ ਦੂਜੇ ਸ਼ਹਿਰ ਨੇ, ਦਿਹਾਤੀ ਸ਼ਹਿਰ ਨੇ, ਉੱਥੇ ਲੋਕਾਂ ਦਾ ਹਾਲ ਕੀ ਹੋਏਗਾ। ਉਹਦੇ ਨਾਲ ਹੀ ਨਾਲ ਜਿਹੜੀ ਅਗਲੀ ਗੱਲ ਤੁਹਾਡੇ ਸਾਹਮਣੇ ਰੱਖ ਦਿੰਦੇ ਨੇ ਉਹ ਇਹ ਹੈ ਕਿ ਇਹ ਹਾਜੀ ਸਾਹਿਬਾਨ ਆਏ ਨੇ। ਇਹ ਕਿਹਾ ਜਾ ਰਿਹਾ, ਵੀਡੀਓ ਰੱਖੀ ਜਾ ਰਹੀ ਕਿ ਹਾਜੀ ਸਾਹਿਬਾਨ ਨੇ, ਪਤਾ ਨਹੀਂ ਹੁਣ ਨਵੀਂ ਹੈ ਜਾਂ ਪੁਰਾਣੀ ਹੈ, ਇਹਨਾਂ ਦਾ ਸਮਾਨ ਨਿਕਲਣਾ ਹੈ। ਲੇਕਿਨ ਵੇਖ ਲਓ ਵੀ ਇਹਨਾਂ ਨੇ ਉੱਥੇ ਜਹਾਜ਼ ਦੇ ਵਿੱਚ ਸਫ਼ਰ ਕਰ ਲਿਆ ਕਈ ਘੰਟੇ ਦਾ, ਕਈ ਦਿਨਾਂ ਦਾ ਹੱਜ ਕਰ ਲਿਆ, ਸਾਰਾ ਕੁਝ ਕਰ ਲਿਆ, ਲੇਕਿਨ ਇੱਥੇ ਸਬਰ ਨਹੀਂ ਹੋ ਰਿਹਾ। ਉਹ ਸਮਾਨ ਲੈਣ ਲਈ, ਹਾਲਾਂਕਿ ਸਮਾਨ ਨੇ ਬਾਹਰ ਆਉਣਾ, ਲੇਕਿਨ ਉਹ ਅੰਦਰ ਵੜਨ ਡਏ ਨੇ ਉਹਦੇ ਵਿੱਚੋਂ ਦੀ। ਇਹਨਾਂ ਨੂੰ ਸਮਝਾਓ ਹਾਜੀਆਂ ਨੂੰ ਵੀ ਹਰ ਖੁੱਡ ਦੇ ਵਿੱਚ ਹੱਥ ਨਹੀਂ ਦੇਈਦਾ, ਕਿਤੇ ਕਿਤੇ ਤੋਤੇ ਦੇ ਥਾਂ ਅੱਗੋਂ ਸੱਪ ਵੀ ਹੁੰਦੇ ਨੇ, ਮਤਲਬ ਨੁਕਸਾਨ ਵੀ ਹੋ ਸਕਦਾ ਤੁਹਾਡਾ। ਉਹ ਅੰਦਰ ਵੜਦੇ ਨਹੀਂ ਪਤਾ ਵੀ ਅੱਗੇ ਮਸ਼ੀਨ ਜਿਹੜੀ ਹੈ ਉਹ ਕੋਈ ਐਸਾ ਤਰੀਕਾ ਨਾ ਹੋਵੇ ਵੀ ਥੱਲੇ ਜਾ ਢਹਿ ਪਾਉਣ। ਉਹਨਾਂ ਨਹੀਂ ਪਤਾ ਵੀ ਥੱਲੇ ਕਿਸ ਤਰ੍ਹਾਂ ਦਾ ਸਿਸਟਮ ਹੈ ਅੱਗੇ, ਉਹਦੇ ਅੰਦਰ ਵੜ ਰਹੇ ਨੇ। ਤੁਸੀਂ ਆਪ ਗੌਰ ਕਰੋ, ਸਾਡੀ ਕੌਮ ਦੇ ਵਿੱਚ ਸਬਰ ਕਿਉਂ ਨਹੀਂ ਹੈ, ਮੇਰੀ ਸਮਝ ਤੋਂ ਬਾਹਰ ਹੈ। ਪੂਰੀ ਦੁਨੀਆ 'ਚ ਲਾਈਨਾਂ ਬਣਾਉਂਦੇ ਨੇ, ਸਬਰ ਕਰਦੇ ਨੇ, ਜਦੋਂ ਪਾਕਿਸਤਾਨ ਪਹੁੰਚਦੇ ਨੇ ਤੇ ਬਸ ਰੋਟੀ ਖੋਲ੍ਹ ਦਿਓ, ਤੇ ਉਹ ਰੋਟੀ ਨਹੀਂ ਖੁੱਲ੍ਹਦੀ, ਬੰਦੇ ਖੁੱਲ੍ਹਦੇ ਨੇ ਰੋਟੀ ਦੇ ਉੱਤੇ। ਤੇ ਏਅਰਪੋਰਟਾਂ ਦੇ ਵੇਖੋ ਹੀ ਹਾਲ, ਬੰਦੇ ਇੱਕ ਦੂਜੇ ਦੇ ਉੱਤੋਂ ਦੀ ਛਾਲਾ ਮਾਰ ਲੰਘਣ ਦੀ ਕੋਸ਼ਿਸ਼ ਕਰਦੇ ਨੇ। ਅੱਛਾ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।